भी आई है कि सऊदी अरब विच भी आल दो एक खबर जी है वो अफगान एक टीवी है तो उन्होंने ये खबर दी कि जी सऊदी अरब भी कोशिश कर रहे हैं कि वो सालसी करे पाकिस्तान ते अफगानिस्तान के दरमियान ते एक दौर जो है वो रियाज विच हो भी चुका है तो वह भी तालिबान अफगान तालिबान की हट धर्मी की वजह तो जड़ा है वो दौर भी बेनतीजा खत्म होए तो अगले दौर वास्ते वो कह रहे हैं कि जी कोशिश की जा रही है कि जी अगला दौर भी हो जाए। इस सारे दा मसले का हल की है, क्या मुज़ाकरात नाल ये मसला हल हो जाएगा? क्या तालिबान अफगान हुकूमत जी है वो दहशतगर्दां के खिलाफ कार्रवाइयां वास्ते राजी होएगी? इन्हां सारे मामलों के उत्ते गल करने वास्ते मेरे नाल माहिर बैनुल अक़वामी अमूर शाजिया चीमा साहिबा मौजूद ने। चीमा साहिबा बहुत बहुत शुक्रिया तुसीं मेरे प्रोग्राम वास्ते टाइम कढ़िया। सब तो पहला तो यह दसो कि जी एक दफ़ा फिर कहा जा रहा है कि जी कोशिश हो रही है सऊदी हुकूमत की तरफ कोल ते एक दौर आल दो एक खबर मैं पहले अपने इंट्रो च कह चुका कि जी अफगान हुकूमत अफगान न्यूज़ की तरफ को लाई है कि जी ये जड़ा पहला दौर सी वो ही बेनतीजा खत्म होया तो हुण सऊदीया कोशिश कर रहे हैं कि दूजा कोई दौर होए। कोई नतीजा निकलेगा इस दौर का जी? देखो ਇਹ ਤੇ ਬਹੁਤ ਸਾਰੇ ਲੋਕ ਕਹਿ ਰਹੇ ਨੇ, ਬਲਕਿ ਇਹ ਵੀ ਬਹਿਸ ਹੋ ਰਹੀ ਹੈ ਕਿ ਪਾਕਿਸਤਾਨ ਨੂੰ ਕਿਸੇ ਨੈਗੋਸੀਏਸ਼ਨ 'ਚ ਬਹਿਣਾ ਹੀ ਨਹੀਂ ਚਾਹੀਦਾ। ਲੇਕਿਨ ਮੇਰੀ ਜੋ ਅੰਡਰਸਟੈਂਡਿੰਗ ਹੈ ਕਿ ਪਾਕਿਸਤਾਨ ਆਪਣੇ ਕਿਸੇ ਐਲਾਏ ਨੂੰ, ਕਿਸੇ ਦੋਸਤ ਨੂੰ ਇਹਦੇ ਵਿੱਚ ਇਨਕਾਰ ਨਹੀਂ ਕਰਨਾ ਚਾਹੁੰਦਾ ਕਿ ਅਗਰ ਤੁਹਾਨੂੰ ਕੋਈ ਇਸ ਮਸਲੇ ਦਾ ਹੱਲ ਮਿਲਦਾ ਹੈ ਤੇ ਠੀਕ ਹੈ, ਸਾਨੂੰ ਗੱਲ ਕਰਨ 'ਚ ਤੇ ਬਿਲਕੁਲ ਵੈਸੇ ਵੀ ਪ੍ਰੋਬਲਮ ਨਹੀਂ ਹੋਣਾ ਚਾਹੀਦਾ। ਸਿਵਲਾਈਜੇਸ਼ਨਲੀ, ਕਲਚਰਲੀ ਵੀ ਸਾਨੂੰ ਗੱਲ ਕਰਨ 'ਚ ਪ੍ਰੋਬਲਮ ਨਹੀਂ ਹੁੰਦਾ ਮਸਲੇ ਦਾ ਹੱਲ ਅਗਰ ਨਿਕਲਦਾ। ਅੱਜ ਜਿਹੜੀ ਜੀ ਰਿਆਦ ਵਿੱਚ ਉਹਦੇ ਵਿੱਚ ਵੀ ਸਿੰਗਲ ਪੁਆਇੰਟ ਏਜੰਡਾ ਅਫਗਾਨੀ ਲੈ ਕੇ ਬੈਠੇ ਨੇ ਇੰਟਰਮ ਗਵਰਨਮੈਂਟ। ਉਹ ਵੇ ਕਿ ਜੀ ਸਾਡਾ ਬਾਰਡਰ ਜਿਹੜਾ ਉਹ ਦੁਬਾਰਾ ਤੋਂ ਖੋਲਿਆ ਜਾਏ ਤੇ ਆਉਣ ਜਾਣ ਦਾ ਜਿਹੜੀ ਹੈ ਨਾ ਉਹ ਸਹੂਲਤਕਾਰੀ ਸਾਨੂੰ ਫਰਾਹਮ ਕੀਤੀ ਜਾਏ, ਤੇ ਉਹਦੀ ਵਜ੍ਹਾ ਤੋਂ ਇਨਕਨਕਲੂਸਿਵ ਹੋ ਗਏ। ਇਹ ਜੀ ਇਨਕਨਕਲੂਸਿਵ ਜਿਹੜੀਆਂ ਸਿਟਿੰਗਸ ਨੇ, ਇਹ ਆਫ ਕੋਰਸ ਸਾਨੂੰ ਇੱਕ ਡਿਪਲੋਮੈਟਿਕ ਲਿਵਰੇਜ ਤੇ ਦਿੰਦੀਆਂ ਨੇ ਕਿ ਪੂਰੇ ਰੀਜਨ ਨੂੰ ਇਹ ਪਤਾ ਲੱਗਦਾ ਹੈ ਕਿ ਵੇਖੋ ਇਹਨਾਂ ਦੇ ਨਾਲ ਅਸੀਂ ਬਾਇਲੈਟਰਲੀ ਬਹਿ ਕੇ ਕਿਸ ਤਰੀਕੇ ਨਾਲ ਅਸੀਂ ਸਿਸਟਮ ਨੂੰ ਚਲਾਣੇ ਆ ਪਏ, ਕਿ ਪੂਰਾ ਰੀਜਨ ਜਿਹੜਾ ਹੈ ਔਰ ਖਾਸ ਤੌਰ ਤੇ ਇਵਨ ਬ੍ਰੌਡਰ ਰੀਜਨ ਸਾਡੇ ਵੱਲ ਵੇਂਦਾ ਹੈ ਕਿ ਜੀ ਤੁਸੀਂ ਸਿਕਿਉਰਿਟੀ ਸਟੇਬਲਾਈਜ਼ਰ ਹੋ, ਤੁਸੀਂ ਸਪਿਲ ਓਵਰ ਰੋਕੋ, ਤੁਸੀਂ ਇਸ ਖਿੱਤੇ ਨੂੰ ਸਿਕਿਉਰਿਟੀ ਨੂੰ ਸਟੇਬਲਾਈਜ਼ ਕਰੋ, ਲੇਕਿਨ ਉਹਦੀ ਕਾਸਟ ਅਸੀਂ ਬਹੁਤ ਜ਼ਿਆਦਾ ਪੇ ਦਿੰਨੇ ਆ। ਤੇ ਉਹ ਜਿਹੜੀ बिल्कुल ਪਿਛਲੀ ਮੁਲਾਕਾਤ ਸੀ ਉਹਦੇ ਵਿੱਚ ਵੀ ਉਹ ਇਨਕਨਕਲੂਸਿਵ ਸੀ। ਉਹਦੇ ਵਿੱਚ ਵੀ ਜਿਹੜੇ ਪਾਰਟੀ ਸਨ, ਆਬਜ਼ਰਵਰ ਸਨ, ਉਹਨਾਂ ਨੇ ਆਫ ਕੋਰਸ ਇਹ ਹੀ ਆਬਜ਼ਰਵ ਕੀਤਾ ਤੇ ਬਹੁਤ ਅਲਾਰਮਿੰਗਲੀ ਫਿਰ ਕੁਝ ਹੋਰ ਪੇਸ਼ਰਫਤ ਵੀ ਸਾਈਡ ਲਾਈਨ ਤੇ ਹੋ ਰਹੀਆਂ ਨੇ, ਜਿਹਦੇ ਵਿੱਚ ਇੱਕ जी ਹੈ ਵੇ ਕਿ ਇੱਕ ਜੁਆਇੰਟ ਟਾਸਕ ਫੋਰਸ ਬਣਦੀ ਹੈ ਪਈ ਰਸ਼ੀਆ ਤੇ ਈਰਾਨ ਤੇ ਸਾਨੂੰ ਸ਼ਾਮਿਲ ਕਰਕੇ, ਕੁਝ ਸੈਂਟਰਲ ਏਸ਼ੀਅਨ ਕੰਟਰੀਜ਼ ਨੂੰ ਵੀ बिल्कुल ਸ਼ਾਮਿਲ सालसी दे हवाले ਕਰਕੇ नाल ਟੂ ਫਾਈਟ ਦ जी ਟੈਰਰਿਜ਼ਮ। ਕਿਉਂਕਿ ਪਾਕਿਸਤਾਨ ਸਿਰਫ ਜਿਹੜੀ ਡੈਥ ਟੋਲ ਜਿਹੜੀ ਹੈ ਉਹ ਫਿਰ ਇਸ ਬਰੰਟ ਕਿਉਂ ਫੇਸ ਕਰੇ ਅਗਰ ਇਹ ਫਿਤਨਾ ਜਿਹੜਾ ਹੈ ਉਹ ਪੂਰੇ ਖਿੱਤੇ ਵਾਸਤੇ ਪ੍ਰੋਬਲਮ ਹੈ। ਤੇ ਇੱਕ ਤੇ ਇਹ बिल्कुल ਇੱਕ ਪੇਸ਼ਰਫ ਜਿਹੜੀ ਉਹ ਸਾਈਡ ਤੇ ਵੀ ਹੁੰਦੀ ਹੈ ਕਿ ਸਭ ਨੂੰ ਪਤਾ ਹੈ ਕਿ ਇਹ ਇਨਕਨਕਲੂਸਿਵ ਹੈ। ਇਨਕਨਕਲੂਸਿਵ ਕਿਉਂ ਹੈ? ਕਿਉਂਕਿ ਇਹਨਾਂ ਕੋਲ ਕਪੈਸਿਟੀ ਤੇ ਪੋਲੀਟੀਕਲ ਵਿਲ ਕੋਈ ਨਹੀਂ। ਇਹ ਅਗਰ ਚਾਹਣ ਵੀ ਤੇ ਇਹਦਾ ਮਸਲੇ ਦਾ ਹੱਲ ਨਹੀਂ ਕੱਢ ਸਕਦੇ। ਤੇ ਦੂਸਰਾ ਸਭ ਤੋਂ ਵੱਡਾ ਪ੍ਰੋਬਲਮ ਇੱਕ ਹੋਰ ਹੈ ਵੇ ਕਿ ਇਹ ਅਗਰ ਇਹ ਕਲੈਪਸ ਹੁੰਦੇ ਨੇ, ਅਗਰ ਇਹ जी ਰਜੀਮ ਜਿਹੜੀ ਕਿ ਪਿਛਲੀ ਹੈ ਨੈਗੋਸੀਏਸ਼ਨ 'ਚ ਇਹ ਗੱਲ ਕਰਦੇ ਸਨ ਪਏ ਕਿ ਜੀ ਅਸੀਂ ਆਪ ਸਾਡੇ ਵਿੱਚ ਫ੍ਰੈਕਸ਼ਨਸ ਨੇ, ਸਾਨੂੰ ਕੋਈ ਪੋਲੀਟੀਕਲ ਸੇਫਟੀ ਨੈਟ ਵੀ ਪਾਕਿਸਤਾਨ ਪ੍ਰੋਵਾਈਡ ਕਰੇ, ਸਾਡੀ ਹਕੂਮਤ ਨੂੰ ਕਾਇਮ ਰੱਖਣ 'ਚ ਕੋਈ ਫੈਸਿਲਿਟੇਸ਼ਨ ਕਰੇ, ਤੇ ਅਗਰ ਇਹ जी ਕਲੈਪਸ ਹੋ ਜਾਂਦੇ ਨੇ ਤੇ ਫਿਰ ਇੱਕ ਵੈਕਿਊਮ ਐਸਾ ਕ੍ਰੀਏਟ ਹੋਵੇਗਾ, ਸਾਨੂੰ ਉਹ ਆਲਟਰਨੇਟ ਕੋਈ ਸਮਝ ਨਹੀਂ ਪਿਆ ਹੁੰਦਾ। ਤੇ ਹੁਣ ਆਲਟਰਨੇਟ ਨਾ ਹੋਣ ਦੀ ਵਜ੍ਹਾ ਤੋਂ ਵੀ ਇਹ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਕਿ ਇੱਕ ਤਰਫੋਂ ਇੱਕ ਨੈਕਸਸ ਹੈ ਇੰਡੀਆ ਦਾ, ਇਸਰਾਈਲ ਦਾ ਤੇ ਇਵਨ ਵੈਸਟ ਦਾ ਵੀ, ਤੇ ਉਹਦੇ ਵਿੱਚ ਚਾਈਨੀਜ਼ ਇਕਨੋਮਿਕ ਇਨਫਰਾਸਟ੍ਰਕਚਰ ਦੇ ਉੱਤੇ ਅਟੈਕਸ ਨੇ। ਪਾਕਿਸਤਾਨ ਨੂੰ ਤੁਸੀਂ ਐਜ਼ ਅ ਕੋਲੈਟਰਲ पे यूज करते हो या एक ऐसा जो ਤੁਸੀਂ ਟੈਰਰ ਨੈਕਸਸ ਬਣਾਇਆ ਜਿਹਦੇ ਵਿੱਚ ਤੁਹਾਡੀ ਇਕਨੋਮੀ ਤੁਹਾਨੂੰ ਚਾਹੀਦੀ ਹੈ, ਸਮਗਲਿੰਗ ਤੋਂ ਲੈ जी ਕੇ ਨਾਰਕੋਟਿਕਸ ਤੱਕ ਹਰ ਚੀਜ਼ ਜਿਹੜੀ ਹੈ ਤੁਸੀਂ ਉਹਨੂੰ ਕੰਟੀਨਿਊ ਕਰਨਾ ਚਾਹੁੰਦੇ ਹੋ, ਤੇ ਉਹ ਸਾਈਡ जी ਲਾਈਨ ਤੇ जी ਕਰਨਾ ਚਾਹੁੰਦੇ ਹੋ, ਪਲੱਸ ਪਾਕਿਸਤਾਨ ਉਹਦੇ ਫਰੰਟ ਫੇਸ ਤੇ ਵੀ, ਤੇ ਚੀਜ਼ਾਂ ਬਹੁਤ ਕੰਪਲਿਕੇਟਡ ਨੇ। ਇਹ ਮੇਰਾ ਨਹੀਂ ਖਿਆਲ ਕਿ ਇਹਦੇ ਬਾਅਦ ਵੀ ਕੋਈ ਨਤੀਜਾ ਇਹਦੇ ਚ ਨਿਕਲੇਗਾ, ਲੇਕਿਨ ਗਲਫ ਕੰਟਰੀ ਜਿਹੜੀਆਂ ਨੇ ਉਹਨਾਂ ਦਾ ਅਸਰ ਰਸੂਖ ਬਹੁਤ ਜ਼ਿਆਦਾ ਹੈ ਅਫਗਾਨਿਸਤਾਨ ਤੇ ਜਿਹੜੀ ਇੰਟਰਮ ਗਵਰਨਮੈਂਟ ਹੈ ਉਹਦੇ ਉੱਤੇ ਵੀ। ਤੇ ਅਗਰ ਕੋਈ ਇਹਨਾਂ ਨੂੰ ਗੱਲ ਸਮਝਾਈ ਜਾ ਸਕਦੀ ਹੈ, ਲੇਕਿਨ ਹੁਣ ਪਾਰਟੀਆਂ ਹੋਰ ਐਸੀਆਂ ਸ਼ਾਮਿਲ ਹੋ ਗਈਆਂ ਨੇ ਜਿਹੜੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਨੂੰ ਇਨਵੈਸਟਮੈਂਟ ਇਹਨਾਂ ਤੇ ਕਰ ਰਹੀਆਂ ਨੇ, ਤੇ ਇਹ ਛੋਟੀ ਮੋਟੀ ਇਨਵੈਸਟਮੈਂਟਾਂ ਨੂੰ ਗੱਲ ਨਹੀਂ ਕਰਨਗੇ ਕਿਉਂਕਿ ਰੈਂਟ ਟੈਰਰਿਸਟ ਦਾ ਇੱਕ ਨੈਕਸਸ ਹੈ ਨਾ, ਤੇ ਇਹਨਾਂ ਨੂੰ ਪੈਸੇ ਦੇ ਕੇ ਤੁਸੀਂ ਕੁਝ ਵੀ ਕਰਾ ਲਓ। ਲੇਕਿਨ ਅਲਟੀਮੇਟਲੀ ਸਾਨੂੰ ਇਸ ਰੀਜਨ ਦੇ ਵਿੱਚ ਸਿਕਿਉਰਿਟੀ ਨੂੰ ਸਟੇਬਲਾਈਜ਼ ਕਰਨ ਵਾਸਤੇ ਪਾਕਿਸਤਾਨ ਨੂੰ ਆਪਣੇ ਐਲਾਈਜ਼ ਦੀ ਤੇ ਪਾਰਟਨਰਸ ਦੀ ਬਹਰਾਲ ਜ਼ਰੂਰਤ ਹੈ। ਤੇ ਜ਼ਰੂਰਤ ਸਿਰਫ ਮਟੀਰੀਅਲ ਜਾਂ ਡਿਪਲੋਮੈਟਿਕ ਨਹੀਂ, ਸਾਨੂੰ ਕਾਇਨੈਟਿਕਲੀ ਵੀ ਜ਼ਰੂਰਤ ਹੈ ਕਿ ਆਪਣੇ ਸੋਲਜਰਸ, ਆਪਣੇ ਫੌਜੀ ਵੀ ਜਿਹੜੇ ਨੇ ਉਹ ਸ਼ਾਮਿਲ ਕਰੋ ਇਹਦੇ ਵਿੱਚ, ਤੇ ਤਦ ਜਿਹੜਾ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਇਹਦਾ ਸਪਿਲ ਓਵਰ ਸਭ ਮਿਲ ਕੇ ਰੋਕ ਸਕਦੇ ਹਾਂ।
ਅੱਛਾ ਜੀ ਸਾਹਿਬ, ਇਹ ਦੱਸੋ, ਸਾਡੇ ਗਵਾਂਢੀ ਨੇ, ਪੜੋਸੀ ਨੇ ਸਾਡੇ, ਤੇ ਕਹਿੰਦੇ ਨੇ ਕਿ ਜੀ ਗਵਾਂਢੀ ਤੇ ਤਬਦੀਲ ਹੀ ਨਹੀਂ ਹੋ ਸਕਦੇ, ਉਹਨਾਂ ਇੱਥੇ ਰਹਿਣਾ, ਅਸੀਂ ਵੀ ਇੱਥੇ ਰਹਿਣਾ, ਤੇ ਇਸ ਮਸਲੇ ਦਾ ਹੱਲ ਤੁਸੀਂ ਕੀ ਸਮਝਦੇ ਹੋ? ਮੁਜ਼ਾਕਰਾਤ ਨੇ? ਅਸੀਂ, ਸਾਡੇ ਕੋਲ ਇਹ ਰਾਈਟ ਹੈ, ਜ਼ਾਹਿਰੀ ਗੱਲ ਹੈ, ਸਾਡੇ ਵਜ਼ੀਰ ਖਾਰਜਾ ਸਾਹਿਬ ਵੀ ਕਹਿ ਚੁੱਕੇ ਨੇ, ਵਜ਼ੀਰ ਦਾਖਲਾ ਵੀ ਕਹਿ ਚੁੱਕੇ ਨੇ ਕਿ ਅਗਰ ਅਫਗਾਨਿਸਤਾਨ ਦੀ ਤਰਫ ਕੋਲ ਕੋਈ ਉਹਨਾਂ ਦੀ ਸਰਜ਼ਮੀਨ ਇਸਤੇਮਾਲ ਹੋਈ ਤੇ ਅਸੀਂ ਤੇ ਆਲਮੀ ਫੋਰਮ ਤੇ ਕਹਿ ਚੁੱਕੇ ਹਾਂ ਕਿ ਜੀ ਸਾਡੇ ਕੋਲ ਰਾਈਟ ਹੈ ਕਿ ਅਸੀਂ ਜਿਹੜਾ ਹੈ ਉਹ ਤਾਕਤ ਦਾ ਇਸਤੇਮਾਲ ਵੀ ਕਰਾਂਗੇ। ਤੁਹਾਨੂੰ ਕੀ ਲੱਗਦਾ ਕਿ ਮੁਜ਼ਾਕਰਾਤ ਹੱਲ ਨੇ ਜਾਂ ਇਹਦਾ ਹੱਲ ਤਾਕਤ ਦਾ ਇਸਤੇਮਾਲ ਵੀ ਹੈ? ਮੁਜ਼ਾਕਰਾਤ ਹੱਲ ਨਹੀਂ। ਦਹਿਸ਼ਤਗਰਦਾਂ ਨਾਲ ਜਦੋਂ ਵੀ ਤੁਸੀਂ ਡਿਸਕਸ਼ਨ ਤੇ ਬਹਿੰਦੇ ਹੋ, ਉਹਨਾਂ ਨੂੰ ਵੈਲੀਡੇਸ਼ਨ ਦਿੰਦੇ ਹੋ, ਉਹਨਾਂ ਨੂੰ ਤੁਸੀਂ ਕ੍ਰੈਡੀਬਿਲਿਟੀ ਫਰਾਹਮ ਕਰਦੇ ਹੋ, ਤਾਂ ਬੈਕ ਹੋਮ ਜਿਹੜੇ ਨੇ ਨਾ, ਬੈਕ ਟਾਊਨ ਆਪਣੇ ਜਾ ਕੇ ਇਸ ਚੀਜ਼ ਦੀ ਬ੍ਰੈਗਿੰਗ ਕਰਦੇ ਨੇ। ਉਹ ਇਸ ਚੀਜ਼ ਨੂੰ ਜੀ। ਜਾ ਕੇ ਦੱਸਦੇ ਨੇ ਕਿ ਵੇਖੋ ਅਸੀਂ ਲੈਜੀਟਿਮਾਈਜ਼ ਹੋ ਗਏ ਹਾਂ, ਹੁਣ ਵੱਡੀਆਂ ਤਾਕਤਾਂ ਸਾਡੇ ਨਾਲ ਬਹਿ ਕੇ ਗੱਲ ਕਰਨੀਆਂ ਚਾਹੁੰਦੀਆਂ ਨੇ, ਸਾਡੀ ਹੂੰ। ਇੰਪੋਰਟੈਂਸ ਵੇਖੋ। ਹੂੰ। ਇਹ ਕਦੀ ਵੀ ਕੰਮ ਨਹੀਂ ਕਰਦਾ, ਇਹ ਹਮੇਸ਼ਾ ਬੈਕਫਾਇਰ ਕਰਦਾ ਹੈ। ਨਿਗੋਸੀਏਸ਼ਨਸ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਇਹਨਾਂ ਦੇ ਰੀਜਨਲ ਦੋਸਤਾਂ ਨੇ, ਐਲਾਈਜ਼ ਨੇ ਜਿਹੜਾ ਪਾਇਆ ਵੇ, ਪਾਕਿਸਤਾਨ ਡਿਪਲੋਮੈਟਿਕਲੀ ਉਹਨੂੰ ਇਨਕਾਰ ਨਹੀਂ ਪਿਆ ਕਰਦਾ। ਸਿਮਿਲਰ ਸਿਚੁਏਸ਼ਨ ਜਿਹੜੀ ਉਹ ਰਸ਼ੀਆ ਨਾਲ ਵੀ ਹੈ, ਉਹਨੂੰ ਜਿਹੜਾ ਵੀ ਕੰਟਰੀ ਕਹਿੰਦਾ ਜੀ ਬੈਠ ਕੇ ਯੂਕਰੇਨ ਨਾਲ ਗੱਲ ਕਰੋ, ਆਂਦੇ ਨੇ ਜੀ ਬਹਿ ਜਾਂਦੇ ਆ, ਲੇਕਿਨ ਆਪਣਾ ਏਜੰਡਾ ਉਹ ਬਹਰਹਾਲ ਕਾਇਮ ਰੱਖਦੇ ਨੇ, ਆਪਣਾ ਉਹ ਟਰੈਕ ਉਹ ਜਿਹੜਾ ਜਿਹਦੇ ਤੋਂ ਉਹਨਾਂ ਨੇ ਚੱਲਣਾ ਉਹ ਚੱਲਦੇ ਨੇ। ਤੇ ਮੇਰਾ ਖਿਆਲ ਹੈ ਪਾਕਿਸਤਾਨ ਵੀ ਇਹੀ ਪਿਆ ਕਰਦਾ ਹੈ। ਪਾਕਿਸਤਾਨ ਨੂੰ ਤਾਕਤ ਦੇ ਇਸਤੇਮਾਲ ਤੋਂ ਬਗੈਰ ਇਹ ਮਸਲੇ ਦਾ ਹੱਲ ਨਹੀਂ ਹੋਣਾ। ਤਾਕਤ ਦਾ ਇਸਤੇਮਾਲ ਮੁਸ਼ਕਿਲ ਨਹੀਂ, ਪਾਕਿਸਤਾਨ ਵਾਸਤੇ ਬਿਲਕੁਲ ਮੁਸ਼ਕਿਲ ਨਹੀਂ, ਮगर ਮਸਲਾ ਇਹ ਹੈ ਕਿ ਸਾਡਾ ਇੱਕ ਸੌਫਟ ਕਾਰਨਰ ਹੈ ਅਫਗਾਨ ਸਿਵਿਲੀਅਨ ਪਾਪੂਲੇਸ਼ਨ ਵਾਸਤੇ। ਦੂਸਰਾ, ਹੂੰ। ਤਾਕਤ ਦੇ ਇਸਤੇਮਾਲ ਨਾਲ ਅਗਰ ਇਹ ਇੰਟਰਮ ਗਵਰਨਮੈਂਟ ਜਾਂਦੀ ਹੈ ਤੇ 25 ਤੋਂ ਜ਼ਿਆਦਾ ਉੱਥੇ ਟੈਰਰਿਸਟ ਜਿਹੜੇ ਨੇ, ਆਊਟਫਿਟ ਨੇ, ਜਿਹੜੇ ਕਿ ਡਿਫਰੈਂਟ ਉਹਨਾਂ ਦੀ ਐਥਨੀਸਿਟੀ ਹੈ, ਡਿਫਰੈਂਟ ਲਿੰਗੁਇਸਟਿਕ ਬੈਕਗ੍ਰਾਉਂਡ ਹੈ, ਅਫਗਾਨੀ ਵੀ ਨਹੀਂ, ਪੂਰਾ ਰੀਜਨ ਦੇ ਟੈਰਰਿਸਟ ਇਹਨਾਂ ਨੇ ਇਕੱਠੇ ਕੀਤੇ ਨੇ। ਤੇ ਉਹ ਫਿਰ ਬਿਲਕੁਲ। ਅਗਰ ਉਸ ਸਪੇਸ ਨੂੰ ਲੈ ਲੈਣ ਦੇ ਤੇ ਇਹ ਫਿਰ ਸਟ੍ਰੈਟੇਜਿਕਲੀ ਬਹੁਤ ਗਲਤ ਮੂਵ ਹੋਏਗਾ। ਤੇ ਪਾਕਿਸਤਾਨ ਫਿਲਹਾਲ ਸਟ੍ਰੈਟੇਜਿਕ ਪੇਸ਼ੈਂਸ ਨਾਲ ਚੱਲ ਕੇ ਤੇ ਇਹ ਦੇਖ ਰਿਹਾ ਹੈ ਕਿ ਜੀ ਇਹਨਾਂ ਦਾ ਇਹ ਕੀ ਹੁਣ ਇਹਦੇ ਵਿੱਚੋਂ ਨਿਕਲਦਾ ਕੀ ਹੈ। ਤੇ ਮੁਜ਼ਾਕਰਾਤ ਵਿੱਚੋਂ ਕੁਝ ਨਹੀਂ ਨਿਕਲਣਾ, ਤੁਸੀਂ ਮਜ਼ੀਦ ਵੈਲੀਡੇਸ਼ਨ ਕਰੋਗੇ, ਤੁਸੀਂ ਇਹਦੀ ਟ੍ਰੈਜੈਕਟਰੀ ਨੂੰ ਚੇਂਜ ਕਰੋ। ਤੇ ਜੀਓਪੋਲਿਟਿਕਸ ਹਮੇਸ਼ਾ ਏਰੀਅਲ ਟ੍ਰੈਜੈਕਟਰੀ ਨਾਲ ਸਮਝ ਆਉਂਦੀ ਹੈ, ਵਿੱਚ ਮਲਟੀਪਲ ਕੈਰੈਕਟਰਸ ਹੁੰਦੇ ਨੇ। ਮਲਟੀਪਲ ਕੈਰੈਕਟਰਸ ਜਿਹੜੇ ਨੇ ਉਹਨਾਂ ਵਿੱਚ ਵੈਸਟ, ਜਿਨ੍ਹਾਂ ਦੇ ਟਾਰਗੇਟ ਉੱਤੇ ਚਾਈਨਾ ਤੇ ਰਸ਼ੀਆ ਦੀ ਸੌਫਟ ਅੰਡਰਬੈਲੀ, ਜੀ। ਤੇ ਉਹਦੇ ਵਿੱਚ ਅਸੀਂ ਜਿਹੜੇ ਆ, ਸਾਡੇ ਕੋਲ ਇਹ ਹੈ ਕਿ ਤੁਸੀਂ ਹੁਣ ਕਿਹਦੇ ਨਾਲ ਕਿਸ ਤਰ੍ਹਾਂ ਖਲੋਣਾ ਹੈ। ਤੇ ਸਾਡਾ ਫਿਲਹਾਲ ਟ੍ਰਾਂਜੈਕਸ਼ਨਲ ਰਿਲੇਸ਼ਨ ਵੈਸਟ ਨਾਲ ਚੱਲਦਾ ਹੈ ਪਿਆ, ਚਾਈਨਾ ਨਾਲ ਹੂੰ। ਸਾਡਾ ਬਹੁਤ ਲੌਂਗ ਟਰਮ ਜਿਹੜਾ ਸਟ੍ਰੈਟੇਜਿਕ ਪਾਰਟਨਰਸ਼ਿਪ ਹੈ। ਤੇ ਇਸ ਠੀਕ ਵਾਸਤੇ ਹੈ। ਫਿਰ ਅਸੀਂ ਹੁਣ ਮੁਸਲਸਲ ਇਹਨਾਂ ਮੁਜ਼ਾਕਰਾਤ ਵਿੱਚ ਆ। ਰਸ਼ੀਅਨ ਜਿਹੜੇ ਨੇ ਐਨਰਜੀ ਮਿਨਿਸਟਰ ਆਏ ਸਨ, ਤੇ ਆਫ ਕੋਰਸ ਉਹ ਜ਼ਰੂਰ ਕੋਈ ਪੈਗਾਮ, ਕੋਈ ਗੱਲਾਂ ਬਾਤਾਂ ਬਾਕੀ ਵੀ ਹੋਈਆਂ ਹੁੰਦੀਆਂ ਨਾਲ। ਹਾਂ। ਇਰਾਨੀਅਨ ਅਲੀ ਲਾਰੀਜਾਨੀ ਜਿਹੜੇ ਸਨ, ਸਭ ਸਾਰੀ ਡਿਵੈਲਪਮੈਂਟ ਪਿਛਲੇ 15 ਦਿਨ ਦੀ ਹੈ। ਤੇ ਹੁਣ ਜੀ। ਜਿਹੜਾ ਚਾਈਨਾ ਜਿਹੜਾ ਇਹਦੇ ਵਿੱਚ ਬਕਾਇਦਾ ਐਕਟਿਵਲੀ ਆ ਗਿਆ ਵੇ। ਤੇ ਉਜ਼ਬੇਕਿਸਤਾਨ ਦੇ ਉੱਤੇ ਜਿਹੜਾ ਅਟੈਕ ਹੋਇਆ, ਉਹਦੇ ਵਿੱਚ ਉਜ਼ਬੇਕਿਸਤਾਨ 'ਚ ਇੰਡੀਆ ਦੀ ਇੱਕ 에ਅਰ ਬੇਸ ਸੀ ਜਿਹਨੂੰ ਉਹਨਾਂ ਨੇ ਕੱਢ ਕੇ ਬਾਹਰ ਸੁੱਟਿਆ ਸੀ, ਤੇ ਉਹ ਹੋ ਸਕਦਾ ਉਹਦੀ ਰਿਟੈਲੀਏਸ਼ਨ ਹੋਵੇ। ਤੇ ਸਾਨੂੰ ਹੁਣ ਇਹ ਹੂੰ। ਸਮਝਣਾ ਪਵੇਗਾ ਬਾਏ ਦਾ ਏਰੀਅਲ ਵਿਊ ਕਿ ਇੰਡੀਆ ਜਿਹੜਾ ਉਹ ਵੀ ਇੱਕ ਮੋਹਰਾ ਵੇ। ਇੰਡੀਆ ਵੀ ਸਿਰਫ ਸਾਡੀ ਦੁਸ਼ਮਣੀ ਵਿੱਚ ਇਹਦੇ ਵਿੱਚ ਸਾਰੇ ਖੇਲ 'ਚ ਸ਼ਾਮਿਲ ਹੋ ਗਿਆ ਕਿ ਚਲੋ ਅਗਰ ਅਫਗਾਨੀ ਯੂਜ਼ ਕਰਕੇ ਸਾਨੂੰ ਨੁਕਸਾਨ ਹੁੰਦਾ ਹੈ, ਲੇਕਿਨ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਗ੍ਰੈਂਡ ਚੈਸ ਬੋਰਡ ਤੇ ਡੈਫੀਨਿਟਲੀ ਹੋਰ ਨੇ। ਤੇ ਇਹਨਾਂ ਚੀਜ਼ਾਂ ਨੂੰ ਬਹੁਤ ਹੋਰ ਤਰੀਕੇ ਨਾਲ ਵੇਖਣਾ ਪਵੇਗਾ। ਇਹ ਇੰਟਰਮ ਗਵਰਨਮੈਂਟ ਜਿਹੜੀ ਹੈ ਪੂਰੇ ਖਿੱਤੇ ਵਾਸਤੇ ਜਿਹੜੀ ਹੈ ਬਹੁਤ ਖਤਰਨਾਕ ਹੋ ਗਈ ਹੈ। ਇਹਨਾਂ ਨੇ ਆ ਕੇ ਵਾਅਦਾ ਕੀਤਾ ਸੀ ਕਿ ਅਸੀਂ ਆਲ ਇਨਕਲੂਸਿਵ ਗਵਰਨਮੈਂਟ ਬਣਾਉਂਦੇ, ਉਹ ਅੱਜ 4 ਸਾਲ ਹਾਂ। ਹੋ ਗਏ ਨੇ, ਇੱਕ ਬੂਰੀ ਇੱਕ ਸੈਟਅਪ ਹੈ, ਉਹ ਬੂਰੀ ਹੀ ਇਕੱਲੇ ਚੱਲਦਾ ਬੈਠੇ। ਪਿਆ। ਤੋਂ ਕਹਿੰਦਾ ਜੀ ਬਾਰਡਰ ਖੋਲੋ। ਹੂੰ। ਅੱਜ ਵੀ ਉਹਨਾਂ ਨੇ ਇਹੀ ਰੱਟ ਲਾਈ ਹੈ ਕਿ ਸਾਡੀ ਸਮਗਲਿੰਗ, ਸਾਡੀ ਭੱਤਾਖੋਰੀ, ਸਾਡੀ ਜਿਹੜੀ ਟੈਰਰ ਫਾਈਨੈਂਸਿੰਗ ਹੈ, ਸਾਰੇ ਨਾਰਕੋਟਿਕਸ ਨੇ, ਇਹਨਾਂ ਦਾ ਰਸਤਾ ਹਮਵਾਰ ਕਰੋ, ਨਹੀਂ ਤੇ ਅਸੀਂ ਫਿਰ ਇਹ ਬੁਲਿੰਗ ਤੇ ਹਰੈਸਮੈਂਟ ਜਾਰੀ ਰੱਖਾਂਗੇ। ਕਿਉਂਕਿ ਸਾਡੀ ਪੁਸ਼ਤ ਪਨਾਈ ਜਿਹੜੀ ਹੈ ਉਹ ਬੜੀਆਂ ਵੱਡੀਆਂ ਤਾਕਤਾਂ ਪਿਆ ਕਰਦੇ ਨੇ, ਜਿਹੜਾ ਕਿ ਲਾਸਟ ਟਾਈਮ ਤਾਲਿਬਾਨ ਨੇ ਨਿਗੋਸੀਏਸ਼ਨ 'ਚ ਆਖਿਆ ਸੀ ਕਿ ਅਮਰੀਕਾ ਨੂੰ ਵੀ ਵਿੱਚ ਸ਼ਾਮਿਲ ਕਰ ਲਓ। ਤੇ ਇਹ ਗੱਲ ਹੋ ਸਕਦਾ ਸੁਣਨ ਵਾਸਤੇ ਬਹੁਤ ਅਜੀਬ ਲੱਗੇ, ਲੇਕਿਨ ਜੋ ਮੈਂ ਡਾਟ ਵੀ ਕਨੈਕਟ ਕਰਨੀ ਆ, ਮੈਨੂੰ ਹੂੰ। ਇਹ ਬਿਲਕੁਲ ਨਜ਼ਰ ਪਿਆ ਆਉਂਦਾ ਹੈ ਕਿ ਤਾਲਿਬਾਨ ਜਿਸ ਤਰੀਕੇ ਉਹਨਾਂ ਨੇ ਕਾਬੁਲ ਤੇ ਟੇਕ ਓਵਰ ਕੀਤਾ ਸੀ ਸਮੂਥਲੀ, ਇਹਨਾਂ ਦੇ ਦਰਮਿਆਨ ਜੀ। ਕੋਈ ਨਾ ਕੋਈ ਅਲਾਈਡ ਫੋਰਸਿਸ ਦੇ ਤੇ ਇਹਨਾਂ ਦੇ ਦਰਮਿਆਨ ਕੋਈ ਐਗਰੀਮੈਂਟ ਸੀ ਜਿਹਦੇ ਵਿੱਚ ਉਹ ਇੰਨਾ ਅਸਲਾ ਛੱਡ ਕੇ ਟੁਰ ਗਏ ਸਨ, ਤੇ ਐਜ਼ ਅ ਪ੍ਰੋਕਸੀ ਇਹਨਾਂ ਨੂੰ ਰੀਜਨ ਵਿੱਚ ਇਸਤੇਮਾਲ ਕਰਨਾ ਚਾਹੁੰਦੇ ਨੇ।